ਅੱਜ ਸਾਰੇ ਦਰਸ਼ਕਾਂ ਨੂੰ ਤੇ ਰੀਡਰਾਂ ਨੂੰ ਚੰਦ ਸਿੰਘ ਬਾਗੜੀ ਵੱਲੋਂ ਸਤਿ ਸ੍ਰੀ ਅਕਾਲ। ਅੱਜ ਮੈਂ ਆਪਦੀ ਕਵਿਤਾ ਦੀਆਂ ਕੁਛ ਵੰਨਗੀਆਂ ਆਪਦੇ ਰੂਬਰੂ ਕਰਨੀਆਂ ਹਨ, ਕਿਉਂਕਿ ਕਵਿਤਾ ਦੇ ਕਈ ਰੂਪ ਹਨ। ਉਹਦੇ ਵਿੱਚ ਸ਼ਲੋਕ ਆ ਜਾਂਦੇ ਹੈਗੇ ਆ, ਸ਼ੇਰ ਆ ਜਾਂਦੇ ਹੈਗੇ ਆ, ਗਜ਼ਲਾਂ ਆ ਜਾਂਦੀਆਂ ਹੈਗੀਆਂ, ਗੀਤ ਆਉਂਦੇ ਹੈਗੇ ਆ, ਅਤੇ ਸਾਰਿਆਂ ਦਾ ਆਪੋ ਆਪਣਾ ਸਵਾਦ ਹੈ। ਅਤੇ ਹਰ ਕਿਰਤ ਦੇ ਵਿੱਚ ਕੋਈ ਸੁੱਖ, ਕੋਈ ਸੁਨੇਹਾ ਅਤੇ ਹੋਣਾ ਚਾਹੀਦਾ ਹੈਗਾ, ਅਤੇ ਉਹਦੇ ਵਿੱਚ ਕੋਈ ਨਾ ਕੋਈ ਰਸ ਜ਼ਰੂਰ ਹੋਣਾ ਚਾਹੀਦਾ। ਜਿਸ ਵੀ ਕਵਿਤਾ ਦੇ ਵਿੱਚ ਜਾਂ ਕਿਸੇ ਕਹਾਣੀ ਦੇ ਵਿੱਚ ਰਸ ਨਹੀਂ ਹੁੰਦਾ, ਉਹ ਬੇਰਸੀ ਹੋ ਜਾਂਦੀ ਹੈਗੀ ਹੈ, ਅਤੇ ਉਹਦਾ ਸੁਣਨ ਵਾਲੇ ਨੂੰ, ਪੜ੍ਹਨ ਵਾਲੇ ਨੂੰ ਉਹਨਾਂ ਬਹੁਤ ਲਾਹਾ ਨਹੀਂ ਲੈ ਸਕਦਾ। ਅਤੇ ਮੈਂ ਕੋਸ਼ਿਸ਼ ਕੀਤੀ ਹੈਗੀ ਆ ਆਪਣੀ ਕਵਿਤਾ ਦੇ ਵਿੱਚ ਕਿ ਕੋਈ ਨਾ ਕੋਈ ਰਸ, ਕੋਈ ਨਾ ਕੋਈ ਸੁਨੇਹਾ ਅਤੇ ਕੋਈ ਨਾ ਕੋਈ ਸਿੱਖਿਆ ਪਾਠਕਾਂ ਨੂੰ ਮਿਲਣੀ ਚਾਹੀਦੀ ਹੈਗੀ ਹੈ। ਮੈਂ ਪਹਿਲਾਂ ਆਪਦੇ ਸਾਹਮਣੇ ਕੁਝ ਸ਼ੇਰ ਆਪਣੇ ਤੁਹਾਡੇ ਰੂਬਰੂ ਕਰਦਾ ਜੀ। ਪਹਿਲਾ ਸ਼ੇਰ ਹੈ ਕਿ ਅਸੀਂ ਆਪਣੇ ਨੈਣ ਉਹਨਾਂ ਨੂੰ ਦਿੱਤੇ, ਅਸੀਂ ਆਪਣੇ ਨੈਣ ਉਹਨਾਂ ਨੂੰ ਦਿੱਤੇ ਕਿ ਤੁਸੀਂ ਮਟਕਾ ਕੇ ਵੇਖ ਲਓ, ਜਿਸ ਨਾਲ ਮਟਕਾਏ ਉਹ ਉਸ ਨਾਲ ਤੁਰ ਗਏ। ਦੂਜਾ ਸ਼ੇਰ ਹੈ ਜੀ, ਬੜੀ ਰੀਝ ਸੀ ਸਾਡੀ, ਬੜੀ ਰੀਝ ਸੀ ਸਾਡੀ ਉਹਨਾਂ ਦੇ ਆਉਣ 'ਤੇ ਸਹਿਜ ਪਾਠ ਕਰਾਉਣ ਦੀ, ਉਹ ਆਏ ਅਤੇ ਅਖੰਡ ਪਾਠ ਕਰਾ ਕੇ ਮੁੜ ਗਏ। ਇਹ ਸੀਗੇ ਕੁਝ ਸ਼ਲੋਕ, ਆਪਣੇ ਸ਼ੇਰ ਸੀਗੇ। ਹੁਣ ਸ਼ਲੋਕ ਆ ਜਾਂਦਾ ਹੈਗਾ ਜਿਹਨੂੰ ਆਪਾਂ ਦੋਹਾ ਕਹਿੰਦੇ ਹਾਂ ਪੰਜਾਬੀ ਦੇ ਵਿੱਚ। ਦੋਹੇ ਦੇ ਵਿੱਚ ਹੁੰਦਾ ਹੈਗਾ ਵੀ ਦੋ ਲਾਈਨਾਂ ਦੇ ਵਿੱਚ ਗੱਲ ਖਤਮ ਕਰਨੀ ਹੁੰਦੀ ਹੈਗੀ ਆ, ਅਤੇ ਕੋਈ ਸੁਨੇਹਾ ਉਹਦੇ ਵਿੱਚ ਹੋਣਾ ਲਾਜ਼ਮੀ ਹੁੰਦਾ ਹੈਗਾ, ਅਤੇ ਦੋਨੇ ਲਾਈਨਾਂ ਦਾ ਤੋਲ ਤਕਾਂਤ ਬਰਾਬਰ ਦਾ ਹੋਣਾ ਚਾਹੀਦਾ। ਉਸ ਨੂੰ ਅਸੀਂ ਸ਼ਲੋਕ ਜਾਂ ਦੋਹਾ ਕਹਿੰਦੇ ਹੈਗੇ। ਦੋਹਾ ਹੈ ਜੀ, ਮੈਂ ਸ਼ੁਰੂ ਕਰਦਾ ਕਿਉਂਕਿ ਹੁਣ ਤੱਕ ਮੈਂ 700 ਜਿਹੜੇ ਸ਼ਲੋਕ ਜਾਂ ਦੋਹੇ ਲਿਖੇ ਨੇ ਸਾਰੀ ਕਿਤਾਬਾਂ ਦੇ ਵਿੱਚ, ਅਤੇ 9 ਕਾਵਿ ਸੰਗ੍ਰਹਿ ਮੇਰੇ ਹੁਣ ਤੱਕ ਛਪ ਚੁੱਕੇ ਨੇ, ਅਤੇ 2 ਕਹਾਣੀ ਸੰਗ੍ਰਹਿ ਨੇ। ਉਹਨਾਂ ਵਿੱਚੋਂ ਮੈਂ ਕੁਛ ਵੰਨਗੀਆਂ ਅੱਜ ਆਪਣੇ ਸਾਹਮਣੇ ਪੇਸ਼ ਕਰਦਾ ਜੀ। ਕਹਿੰਦੇ ਫਿਰਦੀ ਦੁਨੀਆ ਬੌਂਦੜੀ, ਫਿਰਦੀ ਦੁਨੀਆ ਬੌਂਦੜੀ ਰਹਿ ਜੇ ਮੇਰਾ ਨੱਕ, ਕੀ ਫਾਇਦਾ ਚੰਦ ਨੱਕ ਦਾ ਜੇ ਬਣਾ ਲਿਆ ਲੱਕ। ਅਗਲਾ ਜੀ, ਪਹਿਲਾਂ ਜੀਭਾਂ ਚੱਲਦੀਆਂ, ਪਹਿਲਾਂ ਜੀਭਾਂ ਚੱਲਦੀਆਂ ਦਾਗਣ ਤੱਤੇ ਬੋਲ, ਫੇਰ ਗੰਡਾਸੇ ਚੱਲਦੇ ਚੰਦ ਖੱਪਰ ਦਿੰਦੇ ਖੋਲ। ਸਿਰ ਦਰਦੀ ਚੰਦ ਲੈ ਲਈ, ਸਿਰ ਦਰਦੀ ਚੰਦ ਲੈ ਲਈ ਦੇ ਕੇ ਗਿੱਠ ਰੁਮਾਲ, ਸਿਰ ਦੁਖਤੇ ਦੀਆਂ ਗੋਲੀਆਂ ਹੁਣ ਉਹ ਰੱਖੇ ਨਾਲ। ਜਿਸ ਦੀ ਖਾਤਰ ਅਸਾਂ ਨੇ, ਜਿਸ ਦੀ ਖਾਤਰ ਅਸਾਂ ਨੇ ਚੰਦ ਫੜਵਾਇਆ ਸੀਸ, ਉਹਨਾਂ ਪੱਟੀ ਕਰਨ ਦੀ ਸਾਤੋਂ ਮੰਗ ਲਈ ਫੀਸ। ਅੱਗੇ ਆ ਜੀ, ਜੇ ਤੈਂ ਰਾਣੀ ਬਣਨਾ, ਸਿੱਖਿਆ ਜੇ ਤੈਂ ਰਾਣੀ ਬਣਨਾ ਤਾਂ ਪਤੀ ਨੂੰ ਰਾਜ ਬਹਾ, ਉਹਨੂੰ ਕਮਲਾ ਆਖ ਕੇ ਕਮਲੀ ਨਾ ਖਵਾ। ਅਗਲਾ ਦੋਹਾ ਜੀ, ਇੱਕ ਦਮੜਾ ਚੰਦ ਚਾੜ ਕੇ ਤੂੰ ਮੰਗੇ ਲੱਖ ਕਰੋੜ, ਇੱਕ ਦਮੜਾ ਚੰਦ ਚਾੜ ਕੇ ਤੂੰ ਮੰਗੇ ਲੱਖ ਕਰੋੜ, ਗੁਰੂ ਘਰਾਂ ਨੂੰ ਝੱਲਿਆ ਖੁਦ ਪੈਸੇ ਦੀ ਲੋੜ। ਅਗਲਾ ਜੀ, ਮੁੱਲ ਵੀ ਲਾਇਆ ਦੁੱਗਣਾ, ਮੁੱਲ ਵੀ ਲਾਇਆ ਦੁੱਗਣਾ ਅਤੇ ਘੱਟ ਵੀ ਰਿਹਾ ਤੋਲ, ਸ਼ੀਸ਼ੇ ਵਿੱਚ ਜੜਾ ਕੇ ਉਸ ਨਾਨਕ ਰੱਖਿਆ ਕੋਲ। ਪੁੱਤਰ ਔਖਾ ਬਾਪ ਤੇ, ਪੁੱਤਰ ਔਖਾ ਬਾਪ ਤੇ ਕਹਿੰਦਾ ਖੁੱਲ੍ਹਾ ਛੱਡ, ਜਦ ਖੂਹੇ ਚੰਦ ਜਾ ਪਿਆ ਕਹਿੰਦਾ ਬਾਪੂ ਕੱਢ। ਪੈਸੇ ਪੁੱਤਰ ਪਲਟਣਾ, ਪੈਸੇ ਪੁੱਤਰ ਪਲਟਣਾ ਚੰਦ ਨਾ ਕਰੀਏ ਮਾਣ, ਆਪਣੇ ਕਿਲੇ 'ਚ ਕੈਦ ਹੋ ਮੋਇਆ ਸ਼ਾਹਜਹਾਨ। ਪੱਤੇ ਕਹਿੰਦੇ ਪੱਤ ਝੜੇ, ਪੱਤੇ ਕਹਿੰਦੇ ਪੱਤ ਝੜੇ ਨਾ ਤੂੰ ਦਬ ਕੇ ਮਾਰ, ਉਹ ਡਰ ਨਹੀਂ ਸਾਨੂੰ ਚੜ੍ਹਨ ਦਾ ਅਸੀਂ ਮਾਣੀ ਰੱਜ ਬਹਾਰ। ਪੈਸਾ ਇਕੱਠਾ ਕਰ ਲਿਆ ਅਤੇ ਲਈ ਮਾਰ ਜ਼ਮੀਰ, ਪੈਸਾ ਇਕੱਠਾ ਕਰ ਲਿਆ ਅਤੇ ਲਈ ਮਾਰ ਜ਼ਮੀਰ, ਲੋਥਾਂ ਚੱਕੀ ਆਪਣੀਆਂ ਫਿਰਦੇ ਬੜੇ ਅਮੀਰ। ਧਰਤੀ ਪੁੱਛੇ ਰੱਬ ਨੂੰ, ਧਰਤੀ ਪੁੱਛੇ ਰੱਬ ਨੂੰ ਮੇਰੇ ਚੰਦ ਕਿਉਂ ਮਗਰ ਫਿਰੇ, ਕਹਿੰਦਾ ਪਾਣੀ ਵਾਲੀਏ ਪਿਆਸਾ ਕੀ ਕਰੇ। ਅੱਗੇ ਹੈ ਜੀ, ਚੰਦ ਅਸਮਾਨੋਂ ਨਿੱਤ ਕਰੇ,
ਚੰਦ ਅਸਮਾਨੋਂ ਨਿੱਤ ਕਰੇ ਧਰਤੀ ਨੂੰ ਫਰਿਆਦ, ਉਹ ਭੇਜ ਪੰਜਾਬੀ ਆਪਣੇ ਤੇ ਮੈਨੂੰ ਕਰਨ ਆਵਾਜ਼। ਜਿਨ੍ਹਾਂ ਲਈ ਸੋਚਦਾ ਕਮਲਾ ਹੋਇਆ ਚੰਦ, ਜਿਨ੍ਹਾਂ ਦੇ ਲਈ ਸੋਚਦਾ ਕਮਲਾ ਹੋਇਆ ਚੰਦ, ਪਾਗਲਖਾਨੇ ਉਸ ਨੂੰ ਕਰ ਆਏ ਉਹ ਬੰਦ। ਅਗਲਾ ਸ਼ਲੋਕ ਹੈ ਜੀ, ਝਾੜੂ ਪੋਚਾ ਮਾਰਦੇ ਦੋਵੇਂ ਸਾਰੀ ਰਾਤ, ਝਾੜੂ ਪੋਚਾ ਮਾਰਦੇ ਦੋਵੇਂ ਸਾਰੀ ਰਾਤ, ਪਤਨੀ ਪੁੱਛੇ ਪਤੀ ਨੂੰ ਕੀ ਚੰਦ ਆਪਣੀ ਜਾਤ। ਬਾਬੇ ਪਾਇਆ ਗਾਤਰਾ, ਬਾਬੇ ਪਾਇਆ ਗਾਤਰਾ ਤੇ ਪੋਤੇ ਕੱਢੀ ਟਿੰਡ, ਉਹ ਬਾਬਾ ਪੁੱਛੇ ਜੋਗੀਆ ਕਿਹੜਾ ਤੇਰਾ ਪਿੰਡ। ਅੱਗੇ ਆ ਜੀ, ਬੋਤਲ ਇੱਕ ਮੁਕਾ ਚੰਦ ਤੂੰ ਦੂਜੀ ਚੱਲਿਆ ਲੈਣ, ਬੋਤਲ ਇੱਕ ਮੁਕਾ ਚੰਦ ਤੂੰ ਦੂਜੀ ਚੱਲਿਆ ਲੈਣ, ਸੂਟ ਜਦੋਂ ਮੈਂ ਮੰਗਦੀ 100 ਵਲ ਮੱਥੇ ਪੈਣ। ਆਖਰੀ ਹੈ ਜੀ, ਜਦ ਤੂੰ ਨਾ ਚੰਦ ਹੋਵਣਾ ਹੋਣੇ ਇਹ ਸ਼ਲੋਕ, ਜਦ ਤੂੰ ਨਾ ਚੰਦ ਹੋਵਣਾ ਹੋਣੇ ਇਹ ਸ਼ਲੋਕ, ਲਿਖਤਾਂ ਨੇ ਰਹਿ ਜਾਂਦੀਆਂ ਤੇ ਮੁੱਕ ਜਾਂਦੇ ਨੇ ਲੋਕ। ਇਹ ਸੀਗਾ ਜੀ ਨਮੂਨਾ ਮੇਰੇ ਸ਼ਲੋਕਾਂ ਦਾ।